अस्सलाम वालेकुम, सत श्री अकाल जी। उम्मीद करना सारे ठीक हो। ते अच्छा जी, ਅੱਜ ਸੁਬਹ ਵਾਲੇ ਸਿੱਕੇ ਦਾ ਦੂਸਰਾ ਪਾਰਟ ਔਰ ਦੱਸਿਆ ਸੀ ਕਿ ਇਹਦੇ ਵਿੱਚ 7 ਗਲਤੀਆਂ ਹੋਈਆਂ ਨੇ ਸਟੂਡੈਂਟ ਦੀਆਂ। ਤੇ ਚਲੋ ਜੀ, ਫੇਲ ਹੋਣਾ ਕੋਈ ਗੱਲ ਨਹੀਂ। ਹਾਂ, ਇੱਕ ਦਫਾ ਨਹੀਂ ਕਲੀਅਰ ਹੋਇਆ ਤੇ ਇਨਸ਼ਾਅੱਲਾ ਦੂਸਰੀ ਦਫਾ ਹੋ ਜਾਏਗਾ, ਦੂਸਰੀ ਦਫਾ ਨਹੀਂ ਕਲੀਅਰ ਹੋਇਆ ਤੇ ਤੀਸਰੀ ਦਫਾ ਹੋ ਜਾਏਗਾ। ਲੇਕਿਨ ਚੀਜ਼ਾਂ ਜਿਹੜੀਆਂ ਮੇਨ ਪੁਆਇੰਟ ਹੁੰਦੇ ਨੇ ਉਹਨਾਂ ਤੇ ਗੌਰ ਕਰੋ ਤੇ ਇਨਸ਼ਾਅੱਲਾ ਪਹਿਲੀ ਦਫੇ ਕਲੀਅਰ ਹੋ ਜਾਂਦਾ, ਐਡਾ ਤਾਂ ਕੰਮ ਹੀ ਕੋਈ ਨਹੀਂ। ਜਦੋਂ ਤੁਹਾਡੀ ਐਗਜ਼ਾਮ ਦੀ ਡੇਟ ਨਜ਼ਦੀਕ ਆਉਂਦੀ ਹੈ ਤੇ ਅਗਰ ਤੁਸੀਂ ਟਾਈਮ ਨਹੀਂ ਦੇ ਸਕਦੇ ਪਏ ਕਿਸੇ ਵੀ ਵਜ੍ਹਾ ਤੋਂ, ਜਾਂ ਤੁਹਾਡੇ ਕੋਲ ਤੁਹਾਡੀ ਜੌਬ ਐਸੀ ਹੈ ਕਿ ਤੁਸੀਂ ਬਿਲਕੁਲ ਟਾਈਮ ਨਹੀਂ ਦੇ ਸਕਦੇ, ਨਾ ਹੋਣੇ ਦੇ ਬਰਾਬਰ ਦੇ ਰਹੇ ਹੋ ਟਾਈਮ, ਅਗਰ ਤੇ ਤੁਹਾਡੀ ਤਿਆਰੀ ਠੀਕ ਹੈ, ਗਲਤੀਆਂ 2 3 ਕਦੀ ਕਦੀ 4 ਹੋ ਜਾਂਦੀਆਂ ਤੇ ਫਿਰ ਵੀ ਸਮਝੋ ਤਿਆਰੀ ਤੁਹਾਡੀ ਠੀਕ ਹੈ। ਲੇਕਿਨ ਅਗਰ ਤੁਹਾਡੀਆਂ ਲਗਾਤਾਰ ਜਦੋਂ ਐਗਜ਼ਾਮ ਟੈਸਟ ਕਰਦੇ ਹੋ ਤੇ ਲਗਾਤਾਰ ਗਲਤੀਆਂ ਆਉਂਦੀਆਂ ਨੇ 4 5 6 4 5 6 ਵੀ ਕਦੀ ਕਦੀ ਇੱਕ ਅੱਧੀ ਵਾਰੀ ਵਿੱਚ ਉਸਕੇ ਦਾ ਪਾਸ ਹੋ ਗਿਆ ਤੇ ਉਹ ਸਮਝ ਲਓ ਤਿਆਰੀ ਤੁਹਾਡੀ ਠੀਕ ਨਹੀਂ। ਜ਼ਿਆਦਾਤਰ ਸਕੇਦੇ ਪਾਸ ਹੋਣ ਤੇ ਸਮਝੋ ਤਿਆਰੀ ਤੁਹਾਡੀ ਠੀਕ ਹੈ, ਤੇ ਵਿੱਚ ਇੱਕ ਦੋ ਮਤਲਬ ਜਿਹੜੀ ਉਹ ਫੇਲ ਵੀ ਹੋ ਜਾਓ ਤੇ ਓਕੇ ਨੇ, ਕੋਈ ਨਹੀਂ, ਖੈਰ ਹੈ, ਚੱਲ ਜਾਂਦਾ। ਲੇਕਿਨ ਅਗਰ ਜ਼ਿਆਦਾ ਸਕੇਦੇ ਫੇਲ ਹੁੰਦੇ ਨੇ ਪਏ, ਇੱਕ ਦੋ ਵਿੱਚੋਂ ਪਾਸ ਕਰ ਲੈਂਦੇ ਹੋ ਦਿਨ ਵਿੱਚ, ਤੇ ਉਹ ਸਮਝ ਲਓ ਕਿ ਤੁਹਾਡੀ ਤਿਆਰੀ ਜਿਹੜੀ ਹੈ ਉਹ 50-50 ਕਹਿ ਲਓ ਜਾਂ 70% ਕਹਿ ਲਓ। ਕਿਸਮਤ ਚੰਗੀ ਹੋਈ ਤੇ ਸੌਖਾ ਆ ਜਾਏਗਾ। ਤੇ ਅਗਰ ਜਦੋਂ ਡੇਟ ਨਜ਼ਦੀਕ ਆ ਜਾਂਦੀ ਹੈ, ਟਾਈਮ ਨਹੀਂ ਦੇ ਸਕਦੇ, ਤਾਂ ਕੋਸ਼ਿਸ਼ ਕਰੋ ਭਾਵੇਂ ਹਫਤਾ ਛੁੱਟੀਆਂ ਕਰ ਲਓ ਕੰਮ ਤੋਂ, ਕਿਸੇ ਵੀ ਤਰੀਕੇ ਕਰਕੇ ਉਹ ਆਪਣੀਆਂ ਗਲਤੀਆਂ ਜਿਹੜੀਆਂ ਨੇ ਉਹ ਘਟਾਓ। ਤੇ ਆਰਗੂਮੈਂਟ ਨਾਲ ਗਲਤੀਆਂ ਘਟਦੀਆਂ ਨੇ, ਆਰਗੂਮੈਂਟ ਜਿੰਨੇ ਹੋ ਸਕਦੇ ਉਹ ਆਰਗੂਮੈਂਟ ਹੀ ਕਰਿਆ ਕਰੋ, ਠੀਕ ਹੈ। ਤੇ ਚਲੋ ਜੀ, ਬਾਕੀ ਫਿਰ ਚੀਜ਼ਾਂ ਤੁਹਾਨੂੰ ਪਤਾ ਹੀ ਹੈ। 16 ਨੰਬਰ, il risarcimento diretto ਕਹਿੰਦਾ ਜੇ ਡਾਇਰੈਕਟ ਪੈਸੇ ਭਰਨੇ ਹੁੰਦੇ ਨੇ nei sinistri stradali ਰੋਡ ਐਕਸੀਡੈਂਟ ਦੇ ਵਿੱਚ, si applica ਕਹਿੰਦਾ ਇਹ ਅਪਲਾਈ ਹੁੰਦਾ ਹੈ। Se vi sono danni al veicolo ਅਗਰ ਗੱਡੀ ਨੂੰ ਨੁਕਸਾਨ ਹੋਇਆ ਹੈ, ਇਹ lesioni di lieve entità al conducente ਤੇ ਡਰਾਈਵਰ ਨੂੰ ਥੋੜਾ ਨੁਕਸਾਨ ਹੋਇਆ ਫਿਰ ਵੀ ਕਹਿੰਦਾ ਇਹ ਅਪਲਾਈ ਹੁੰਦਾ ਹੈ। ਵੇਰੋ ਜੀ, ਮਤਲਬ ਪੈਸੇ ਤਾਂ ਭਰਨੇ ਹੀ ਭਰਨੇ ਨੇ। ਤੇ ਇਹਨਾਂ ਦੀ ਫਾਲਸੋ ਕੀਤੀ ਹੈ ਲੇਕਿਨ ਵੇਰੋ, ਇਹ ਸ਼ਾਇਦ ਇਹਨਾਂ ਦੀ ਚੌਥੀ ਗਲਤੀ ਸੀ। ਚਲੋ ਇਹ ਵੀ ਸਵਾਲ ਥੋੜਾ ਮੁਸ਼ਕਲ ਕਰ ਲਓ, ਕਿਉਂਕਿ ਉੱਤੇ ਜਿਹੜੇ ਪਹਿਲੇ ਪਾਰਟ ਵਿੱਚ ਪੜ੍ਹੇ ਸਨ ਉਹਦੇ ਵਿੱਚ 2 ਸਵਾਲ ਬਿਲਕੁਲ ਆਸਾਨ ਸਨ ਤੇ ਇੱਕ ਜਿਹੜਾ ਥੋੜਾ ਮੁਸ਼ਕਲ ਸੀ। ਮੁਸ਼ਕਲ ਉਹ ਇਹ ਸੂਰਤ ਹੈ ਜਦੋਂ ਤਿਆਰੀ ਨਾ ਹੋਵੇ ਫਿਰ ਮੁਸ਼ਕਲ ਹੀ ਹੁੰਦਾ ਹੈ। ਤੇ ਇਹ ਵੀ ਸਵਾਲ ਉਸ ਹਿਸਾਬ ਨਾਲ ਤੁਸੀਂ ਕਰ ਲਵੋ, ਠੀਕ ਹੈ। 17 ਨੰਬਰ, ਤੇ ਇਹ ਤਸਵੀਰ ਦੱਸਣਾ ਵੀ ਇਹ ਇੰਪੋਰਟੈਂਟ ਵੀ ਐਗਜ਼ਾਮ ਵਿੱਚ ਆਉਂਦੀ ਹੈ, ਇਹ ਵੀ ਆਪਣੀ ਕਲੀਅਰ ਕਰਨੀ ਹੈ। il segnale raffigurato ਨਿਸ਼ਾਨ ਦਿਖਾਇਆ ਗਿਆ ਹੈ, ਇਹ usato su strade ਕਹਿੰਦੇ ਉਹਨਾਂ ਸੜਕਾਂ ਤੇ ਇਸਤੇਮਾਲ ਹੋਇਆ ਹੈ con dritto di precedenza ਜਿਹੜੀਆਂ ਹੱਕ ਰੱਖਦੀਆਂ ਨੇ। ਵੇਰੋ ਜੀ, ਇਹ ਨਿਸ਼ਾਨ ਜਿਹੜਾ ਇਹ ਉਹ ਸੜਕ ਤੇ ਲੱਗਿਆ ਹੁੰਦਾ ਜਿਹਦੀ ਪਹਿਲ ਹੁੰਦੀ ਹੈ, ਜਿਹੜੀ ਪ੍ਰੈਸੀਡੈਂਸਾਂ ਨਾਲ ਹੁੰਦੀ ਹੈ। 18 ਨੰਬਰ, La barriera raffigurata ਜਿਹੜਾ ਬੈਰੀਅਰ ਦਿਖਾਇਆ ਗਿਆ segnala ਇਹ ਦੱਸ ਰਿਹਾ ਨਿਸ਼ਾਨਦੇਹੀ ਕਰ ਰਿਹਾ un parcheggio riservato ਵੀ ਇੱਕ ਪਾਰਕਿੰਗ ਰਿਜ਼ਰਵ ਹੈ ai veicoli ਉਹਨਾਂ ਗੱਡੀਆਂ ਦੇ ਲਈ per lavori stradali ਜਿਹੜੀਆਂ ਸੜਕ ਤੇ ਕੰਮ ਕਰਦੀਆਂ ਨੇ। ਫਾਲਸੋ ਪਾਰਕਿੰਗ ਦੀ ਗੱਲ ਹੀ ਨਹੀਂ ਕਰ ਰਿਹਾ। 19 ਨੰਬਰ, La distanza di sicurezza ਫਾਸਤੀ ਫਾਸਲਾ deve essere almeno uguale ਕਹਿੰਦਾ ਘੱਟੋ ਘੱਟ uguale ਹੋਣਾ ਚਾਹੀਦਾ, ਬਰਾਬਰ ਹੋਣਾ ਚਾਹੀਦਾ ਹੈ ai metri ਉਹਨਾਂ ਮੀਟਰਾਂ ਦੇ che il veicolo percorre ਜਿਹੜੀ ਗੱਡੀ ਚੱਲਦੀ ਹੈ durante il tempo di reazione tempo di reazione ਦੌਰਾਨ ਜਿਹੜੀ ਗੱਡੀ ਚੱਲਦੀ ਹੈ, ਕਹਿੰਦਾ ਹੈ ਫਾਸਤੀ ਫਾਸਲਾ ਘੱਟੋ ਘੱਟ ਉਹਦੇ ਬਰਾਬਰ ਹੋਣਾ ਚਾਹੀਦਾ ਹੈ। ਵੇਰੋ ਅੱਛਾ ਜੀ, ਤੁਸੀਂ ਨੋਟ ਕੀਤਾ ਹੋਵੇਗਾ ਮੈਂ ਜਦੋਂ ਵੀ ਇਹ ਸਵਾਲ ਆਉਂਦਾ ਹੈ, ਔਰ ਇਹ ਸਵਾਲ ਜਿਹੜਾ ਕਾਫੀ ਦਫਾ ਆਉਂਦੇ ਨੇ, ਜਦੋਂ ਵੀ ਸਵਾਲ ਆਉਂਦਾ ਮੈਂ ਇਹ ਚੀਜ਼ ਬਾਰ-ਬਾਰ ਦੱਸਣਾ ਤਾਂ ਕਿ ਜਿਹਨੂੰ ਨਹੀਂ ਪਤਾ ਉਹਨੂੰ ਇਸ ਚੀਜ਼ ਦਾ ਪਤਾ ਲੱਗ ਜੇ ਬਈ tempo di reazione de uguale ਬਰਾਬਰ ਹੋ ਸਕਦਾ ਹੈ distanza di sicurezza, ਇਸ ਤੋਂ maggiore ਜ਼ਿਆਦਾ ਵੀ ਹੋ ਸਕਦਾ ਹੈ ਲੇਕਿਨ ਘੱਟ ਨਹੀਂ ਹੋ ਸਕਦਾ, ਠੀਕ ਹੈ। ਇੱਕ ਇੱਥੇ ਵੇਖੋ ਕਹਿ ਰਿਹਾ ਕਿ uguale ਹੋ ਸਕਦਾ, ਮਤਲਬ ਬਰਾਬਰ ਹੋ ਸਕਦਾ, ਠੀਕ ਹੈ। ਇਹਨਾਂ ਫਾਲਸੋ ਕੀਤੇ ਹੈ ਲੇਕਿਨ ਵੇਰੋ ਹੈ। 20 ਨੰਬਰ, la pericolosità del sorpasso ਕਹਿੰਦਾ ਓਵਰਟੇਕ ਦਾ ਖਤਰਾ ਹੈ ਇਹ determinata del rischio ਤੇ ਇਹਦੇ ਵਿੱਚ ਰਿਸਕ ਹੈ, ਖਤਰਾ ਵੇ di urtare altri veicoli ਦੂਸਰੀਆਂ ਗੱਡੀਆਂ ਨਾਲ ਟਕਰਾਣੇ ਦਾ ਖਤਰਾ ਹੈ che manifestano l'intenzione di compiere la stessa manovra ਜਿਹੜੀਆਂ ਇਹੀ ਕੰਮ ਇਹੀ ਮਨੋਵਰਾ ਕਰਨਾ ਚਾਹੁੰਦੀਆਂ ਨੇ, ਮਤਲਬ ਓਵਰਟੇਕ ਕਰਨਾ ਚਾਹੁੰਦੀਆਂ ਨੇ। ਵੇਰੋ ਜੀ, ਇਹਨਾਂ ਫਾਲਸੋ ਕੀਤੇ ਲੇਕਿਨ ਵੇਰੋ ਹੈ। ਅੱਛਾ ਜੀ, ਇਹਦੇ ਵਿੱਚ ਉਰਤਾਰੇ ਆਏ ਹੈ, ਉਰਤਾਰੇ ਵੀ ਸੈਂਪਰੇ ਵੇਰੋ ਔਰ ਇੱਕ ਫਾਲਸੋ ਹੈ ਮੇਰੇ ਖਿਆਲ ਨਾਲ, ਫੇਰ ਵੀ ਨਾਲੇ ਲੇਕਿਨ ਕਨਫਰਮ ਕਰ ਲੈਣਾ, ਜਿਹਨੇ ਪੁੱਛਣਾ ਹੋਇਆ ਕਮੈਂਟ ਵਿੱਚ ਪੁੱਛ ਲਵੇ। ਅੱਜ 21 ਨੰਬਰ, ਇਹ ਜੀ ਸਪੀਆ ਹੁੰਦਾ ਰੋਸੋ ਕਲਰ ਦਾ, ਇਹ ਬ੍ਰੇਕਾਂ ਦਾ ਨਿਸ਼ਾਨ ਹੈ। ਕਦੋਂ ਇਹ ਆਨ ਹੁੰਦਾ ਹੈ? ਜਦੋਂ ਗੱਡੀ ਦੇ ਬ੍ਰੇਕਿੰਗ ਸਿਸਟਮ ਵਿੱਚ ਕੋਈ ਖਰਾਬੀ ਹੋਵੇ ਉਦੋਂ ਇਹ ਸਪੀਆ ਆਨ ਹੁੰਦਾ ਹੈ, ਵੈਸੇ ਨਾਰਮਲੀ ਸਪੀਆ ਆਨ ਨਹੀਂ ਹੋਣਾ ਚਾਹੀਦਾ।
Una spia di color rosso ਕਹਿੰਦਾ spia ਲਾਲ ਕਲਰ ਦਾ contra segnata del simbolo di figura ਤੇ ਇਹ ਨਿਸ਼ਾਨਦੇਹੀ ਕਰਦਾ ਹੈ। Se accesa durante la marcia ਵੀ ਅਗਰ ਚਲਦਿਆਂ ਹੋਇਆ ਆਨ ਹੋ ਗਿਆ può segnalare ਤੇ ਇਹ ਦੱਸ ਰਿਹਾ ਹੈ lo scarso livello del liquido idraulico dei freni ਵਿੱਚ ਜਿਹੜਾ ਬ੍ਰੇਕਾਂ ਦਾ ਹਾਈਡ੍ਰੋਲਿਕ ਸਿਸਟਮ ਹੈ ਉਹਦੇ ਆਇਲ ਦਾ ਲੈਵਲ ਘਟ ਗਿਆ, ਲਿਕੁਇਡ ਦਾ ਲੈਵਲ ਘਟ ਗਿਆ ਵੇਰੋ। ਕਿਉਂਕਿ ਜਦੋਂ ਵੀ ਬ੍ਰੇਕਿੰਗ ਸਿਸਟਮ ਦੇ ਵਿੱਚ ਕੋਈ ਖਰਾਬੀ ਹੋਵੇਗੀ, ਕੋਈ ਕਮੀ ਹੋਵੇਗੀ, ਉਦੋਂ ਇਹ ਸਪੀਆ ਆਨ ਹੋਵੇਗਾ। 22 ਨੰਬਰ ਇਹ opportuno per il conducente ਕਹਿੰਦਾ ਡਰਾਈਵਰ ਦੇ ਵਾਸਤੇ ਸਲਾਹ ਵੇ ਕਿ accusa segni di stanchezza ਜਿਹੜਾ ਥਕਾਵਟ ਮਹਿਸੂਸ ਕਰ ਰਿਹਾ ਉਹਦੇ ਵਾਸਤੇ ਕਹਿੰਦਾ ਸਲਾਹ ਵੇ, ਮਸ਼ਵਰਾ ਵੇ raggiungere la più vicina piazzola di sosta ਜਿਹੜਾ ਕੋਈ ਨਜ਼ਦੀਕ ਪਿਆਜ਼ੋਲਾ ਦੀ ਸੋਸਤਾ ਵੀ ਉੱਥੇ ਪਹੁੰਚੇ ਉਹ ਡਰਾਈਵਰ ਇਹ ਰਿਪੋਜ਼ਾਰੇ ਤੇ ਆਰਾਮ ਕਰੇ ਵੇਰੋ। ਅੱਛਾ ਜੀ, ਇਹ ਸਵਾਲ ਜਿਹੜਾ ਹੈ ਪਹਿਲਾਂ ਅੱਜ ਤੋਂ ਸਮਝ ਲਓ ਕਿ ਜਿਹੜੇ ਮਹੀਨਾ ਪਹਿਲਾਂ ਐਗਜ਼ਾਮ ਹੁੰਦੇ ਰਹੇ ਨੇ ਉਹਨਾਂ ਵਿੱਚ ਇਹ ਸਵਾਲ ਆਉਂਦਾ ਰਿਹਾ ਕਾਫੀ ਦਫਾ, ਲੇਕਿਨ ਹੁਣ ਕਾਫੀ ਦੇਰ ਬਾਅਦ ਫਿਰ ਇਹ ਸਵਾਲ ਆਇਆ। ਅੱਗੇ ਗੌਰ ਕਰਾਂਗੇ ਜੇ ਅੱਗੇ ਵੀ ਆਉਂਦਾ ਤੇ ਫਿਰ ਮੈਂ ਮਜ਼ੀਦ ਦੱਸਾਂਗਾ। 3 ਨੰਬਰ il sovraccarico non causa problemi ਕਹਿੰਦਾ ਜਿਹੜੀ ਓਵਰਲੋਡਿੰਗ ਹੈ ਉਹ ਜ਼ਿਆਦਾ ਵਜ਼ਨ ਰੱਖੀਦਾ ਇਹ ਪ੍ਰੋਬਲਮ ਨਹੀਂ ਕਰਦਾ। agli ammortizzatori di un veicolo a motore ਇੰਜਨ ਵਾਲੀ ਗੱਡੀ ਦੇ ਜਿਹੜੇ ਸ਼ਾਹ ਹੁੰਦੇ ਨੇ ਕਹਿੰਦਾ ਉਹਦੇ ਵਾਸਤੇ ਕੋਈ ਪ੍ਰੋਬਲਮ ਨਹੀਂ ਹੈ ਕਰਦਾ। Se il conducente adotta ਅਗਰ ਡਰਾਈਵਰ ਅਪਣਾਉਂਦਾ ਹੈ un stile di guida prudente ਮਤਲਬ ਉਹਦਾ ਡਰਾਈਵਿੰਗ ਦਾ ਸਟਾਈਲ ਐਸਾ ਵੇ prudente ਬੜੇ ਮੁਹਤਾਤ ਤਰੀਕੇ ਨਾਲ ਚਲਾਉਂਦਾ ਹੈ, ਸਾਵਧਾਨ ਰਹਿ ਕੇ ਚਲਾਉਂਦਾ ਹੈ ਜਾਂ ਕਹ ਲਓ ਬੜੇ ਧਿਆਨ ਨਾਲ ਗੱਡੀ ਚਲਾਉਂਦਾ ਹੈ ਤੇ ਫਿਰ ਕਹਿੰਦਾ ਓਵਰਲੋਡਿੰਗ ਜਿਹੜੀ ਹੈ ਕੋਈ ਪ੍ਰੋਬਲਮ ਨਹੀਂ ਕਰਦੀ ਗੱਡੀ ਦੇ ਸ਼ਾਹਾਂ ਵਾਸਤੇ। ਫਾਲਸੋ ਜੀ, ਕਿਉਂਕਿ ਵਜ਼ਨ ਤੇ ਉਹਦੇ ਉੱਤੇ ਹੀ ਹੈ। 24 ਨੰਬਰ ਜੀ ਇਹ ਵੀ ਤਸਵੀਰ ਇੰਪੋਰਟੈਂਟ ਹੈ। il segnale raffigurato preannuncia ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ sempre un incrocio ਕਹਿੰਦਾ ਨਿਸ਼ਾਨ ਇਹ ਦੱਸ ਰਿਹਾ ਵੀ ਹਮੇਸ਼ਾ ਇੱਕ ਚੌਕ ਹੈ con precedenza a destra ਜਿਹਦਾ ਜਿੱਥੇ ਸੱਜੇ ਦੀ ਪਹਿਲ ਹੋਵੇ ਦੀ। ਫਾਲਸੋ sempre ਨਹੀਂ ਹੋ ਸਕਦਾ, ਇਸ ਨਿਸ਼ਾਨ ਤੋਂ ਬਾਅਦ ਕੋਈ ਵੀ ਨਿਸ਼ਾਨ ਹੋ ਸਕਦਾ ਹੈ। ਸਟਾਪ ਦਾ ਨਿਸ਼ਾਨ ਹੋ ਸਕਦਾ ਹੈ, ਦਾਰੇ ਪ੍ਰੈਸੀਡੈਂਸ ਵਾਲਾ ਨਿਸ਼ਾਨ ਹੋ ਸਕਦਾ ਹੈ। 5 ਨੰਬਰ ਐਡ ਏ ਤੇ ਬੀ ਨਿਸ਼ਾਨ ਨੇ ਜਿਹੜੀ ਸੜਕ ਤੇ ਲੱਗੇ ਹੋਣ ਇਹਦਾ ਮਤਲਬ ਇਹ ਸੜਕ ਸੈਂਸੋ ਉਨੀਕੋ ਇੱਥੋਂ ਸ਼ੁਰੂ ਹੋ ਗਈ। il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ ਕਿ nel tratto di strada ਵੀ ਇਹ ਸੜਕ ਦੇ ਹਿੱਸੇ ਦੇ ਵਿੱਚ in cui è posto ਜਿੱਥੇ ਲੱਗੇ ਨੇ si deve sorpassare a destra ਲਾਜ਼ਮੀ ਸੱਜੇ ਤੋਂ ਓਵਰਟੇਕ ਕਰਨਾ ਜੇ। ਫਾਲਸੋ ਓਵਰਟੇਕ ਦੀ ਗੱਲ ਹੀ ਨਹੀਂ ਕਰ ਰਿਹਾ। 26 ਨੰਬਰ in un secondo ਕਹਿੰਦਾ 1 ਸੈਕਿੰਡ ਦੇ ਵਿੱਚ si percorrono circa metri 36 ਤਕਰੀਬਨ 36 ਮੀਟਰ ਚੱਲੋਦੇ se si viaggia a 130 km all'ora ਅਗਰ 130 ਦੀ ਸਪੀਡ ਤੇ ਚੱਲਦੇ ਹੋ ਵੇਰੋ। 27 ਨੰਬਰ nell'intersezione di figura ਕਹਿੰਦਾ ਇਸ ਚੌਕ ਦੇ ਵਿੱਚ ordine di transito dei veicoli ਜਿਹੜੇ ਗੱਡੀਆਂ ਦੇ ਚੱਲਣ ਦਾ ਆਰਡਰ ਹੈ ਤਰਤੀਬ ਹੈ S B D ਤੇ L contemporaneamente ਮਤਲਬ S B ਤੇ D ਤੇ L ਕਹਿੰਦਾ contemporaneamente ਜਾਣਦੀਆਂ ਇਕੱਠੀਆਂ ਜਾਣਦੀਆਂ। ਫਾਲਸੋ ਕੀਤੇ ਆ ਜੀ, ਫਾਲਸੋ ਹੀ ਹੋਇਆ, ਤਸਵੀਰ ਤੁਸੀਂ ਚੈੱਕ ਕਰ ਲਿਆ। 28 ਨੰਬਰ all'interno del veicolo ਕਹਿੰਦਾ ਗੱਡੀ ਦੇ ਅੰਦਰ bisogna tenere giubbotti ਜੈਕਟਾਂ ਰੱਖਣੀਆਂ ਨੇ ਉਹ ਬ੍ਰੇਤੇਲੇ ਰੇਟਰੋ ਰਿਫਲੈਕਟੈਂਟੀ ਜਾਂ ਜਿਹੜੀ ਉਹ ਚਮਕਦਾਰ ਤਣੀਆਂ ਜਿਹੀਆਂ ਹੁੰਦੀਆਂ ਨੇ ਉਹ ਰੱਖਣੀਆਂ ਨੇ ਅਦ ਅਲਤਾ ਵਿਜ਼ਿਬਿਲਿਟਾ ਜ਼ਿਆਦਾ ਦਿਖਾਈ ਦੇਣੇ ਵਾਲੀਆਂ। in numero pari ਕਹਿੰਦਾ ਨੰਬਰਾਂ ਦੇ ਬਰਾਬਰ a quello dei posti disponibili ਜਿੰਨੀਆਂ ਵਿੱਚ ਸੀਟਾਂ ਨੇ ਉਨੇ ਹੀ ਕਹਿੰਦਾ ਜੈਕਟਾਂ ਰੱਖਣੀਆਂ। ਮਸਲਨ ਗੱਡੀ ਦੇ ਵਿੱਚ 5 ਸੀਟਾਂ ਨੇ ਤੇ ਉਹਦੇ ਵਿੱਚ 5 ਹੀ ਜੈਕਟਾਂ ਰੱਖਣੀਆਂ ਜਿਹੜੀਆਂ ਜਾਲੋ ਰੋਸੋ ਚਮਕਣੇ ਵਾਲੀਆਂ ਹੁੰਦੀਆਂ ਨੇ। ਫਾਲਸੋ ਇੱਕ ਜ਼ਰੂਰੀ ਹੈ ਉਹ ਵੀ ਡਰਾਈਵਰ ਦੀ ਸੀਟ ਦੇ ਥੱਲੇ। 29 ਨੰਬਰ ਅੱਛਾ ਜੀ, ਇਹ 29 ਨੰਬਰ ਸਵਾਲ ਜਿਹੜਾ ਹੈ ਇਹ ਫਿਰ ਆ ਗਿਆ ਔਰ ਅਗਲੇ ਦਿਨ ਵੀ ਸਮਝਾਇਆ ਸੀ ਵੀ ਇਹ ਸਵਾਲ ਥੋੜਾ ਮੁਸ਼ਕਲ ਹੈ, ਧਿਆਨ ਨਾਲ ਕਰਨਾ ਹੈ। ਔਰ ਵੇਖੋ ਇਹਨਾਂ ਵੀ ਗਲਤ ਕੀਤੇ ਆ। ਉਦੋਂ ਵੀ ਮੈਂ ਗੱਲ ਦੱਸੀ ਸੀ ਕਿ ਇਹ ਸਵਾਲ ਜਿਹੜਾ ਹੈ ਮੁਸ਼ਕਲ ਹੈ, ਜ਼ਿਆਦਾਤਰ ਸਟੂਡੈਂਟ ਜਿਹੜੇ ਨੇ ਇਹ ਗਲਤ ਕਰਦੇ ਨੇ। ਵੈਸੇ ਪਹਿਲੇ ਹੀ ਮੈਂ ਸਮਝਾ ਦਿੰਦਾ ਕਿ ਗਿਆਚਾਤਾ ਕਿਹਨੂੰ ਆਖਦੇ ਨੇ ਜਿਹੜੀ ਬਰਫ਼ ਜੰਮੀ ਹੁੰਦੀ ਹੈ ਸੜਕ ਦੇ ਉੱਤੇ ਜੰਮ ਜਾਂਦੀ ਹੈ ਉਹਨੂੰ ਗਿਆਚਾਤਾ ਆਖਦੇ ਨੇ। ਤੇ ਇਨੇਵਾਤਾ ਕਿਹੜੀ ਬਰਫ਼ ਨੂੰ ਆਖਦੇ ਨੇ ਜਿਹੜੀ ਬਰਫ਼ਬਾਰੀ ਹੋ ਰਹੀ ਹੁੰਦੀ ਹੈ, ਮਤਲਬ ਰੂ ਟਾਈਪ ਕਹਿ ਲਓ ਸੌਖੇ ਲਫ਼ਜ਼ਾਂ ਸਮਝਣ ਵਾਸਤੇ। ਇਸ ਤਰ੍ਹਾਂ ਦੀ ਬਰਫ਼ ਨੂੰ ਇਨੇਵਾਤਾ ਹੁੰਦੀ ਜਦੋਂ ਬਰਫ਼ ਤੋਂ ਡਿੱਗਦੀ ਪਈ ਹੁੰਦੀ ਹੈ। ਜਿੱਥੇ ਬਰਫ਼ ਜੰਮ ਜਾਵੇ ਉੱਥੇ ਗ੍ਰਿਪ ਬਿਲਕੁਲ ਕੋਈ ਨਹੀਂ ਹੁੰਦੀ, ਟਾਇਰਾਂ ਦੀ ਪਕੜ ਹੀ ਨਹੀਂ ਰਹਿੰਦੀ। ਤੇ ਜਿੱਥੇ ਇਨੇਵਾਤਾ ਬਰਫ਼ਬਾਰੀ ਵਾਲੀ ਹੋ ਰਹੀ ਹੋਵੇ ਉੱਥੇ ਫਿਰ ਕੁਛ ਨਾ ਕੁਛ ਟਾਇਰ ਜਿਹੜੇ ਨੇ ਸੜਕ ਉੱਤੇ ਲੱਗਦੇ ਰਹਿੰਦੇ ਨੇ, ਟਾਇਰਾਂ ਦੀ ਕੋਈ ਥੋੜੀ ਬਹੁਤ ਗ੍ਰਿਪ ਹੁੰਦੀ ਹੈ। ਠੀਕ ਹੈ। ਸੁਨਾ ਸਟਰਾਦਾ ਇਨੇਵਾਤਾ ਕਹਿੰਦਾ ਇਨੇਵਾਤਾ ਸੜਕ ਦੇ ਉੱਤੇ ਜਿੱਥੇ ਬਰਫ਼ਬਾਰੀ ਹੋ ਰਹੀ ਹੈ। ਅਦਰੈਂਸਾ ਦਲ ਵਹੀਕਲੋ ਇਹ ਮਿਨੋਰੇ ਕਹਿੰਦਾ ਜਿਹੜੀ ਗੱਡੀ ਦੀ ਰੋਡ ਗ੍ਰਿਪ ਪਕੜ ਹੈ ਮਿਨੋਰੇ ਘੱਟ ਹੋਵੇ ਦੀ ਥੋੜੀ ਹੋਵੇ ਦੀ। ਕਿ ਸੁਨਾ ਸਟਰਾਦਾ ਗਿਆਚਾਤਾ ਉਹ ਸੜਕ ਦੇ ਨਾਲ ਜਿੱਥੇ ਗਿਆਚਾਤਾ ਜਿੱਥੇ ਬਰਫ਼ ਜੰਮੀ ਹੈ। ਫਾਲਸੋ ਜੀ, ਇਹਨਾਂ ਵੇਰੋ ਕੀਤੀਆਂ ਲੇਕਿਨ ਫਾਲਸੋ ਹੈ।
3 ਨੰਬਰ Il rumore prodotto dai veicoli a motore ਕਹਿੰਦਾ ਜਿਹੜੀ ਇੰਜਨ ਵਾਲੀਆਂ ਗੱਡੀਆਂ ਸ਼ੋਰ ਕਰਦੀਆਂ ਨੇ ਇਹ causato solo dal motore ਕਹਿੰਦਾ ਇਹ ਸਿਰਫ ਇੰਜਨ ਦੀ ਵਜ੍ਹਾ ਤੋਂ ਹੁੰਦਾ ਹੈ ਫਾਲਸੋ ਜੀ